ਉਹਨੇ ਕਿਹਾ ਜੀ ਮੇਰੇ ਤੇ ਇਹ ਜਿਹੜਾ ਝੂਠਾ ਇਲਜ਼ਾਮ ਲਾਏ ਜਾ ਰਹੇ ਨੇ ਕਿ ਵੀ ਮੈਂ ਪਪਟ ਹੈ ਨਰਿੰਦਰ ਮੋਦੀ ਦੀ, ਮੈਂ ਬਿਲਕੁਲ ਨਹੀਂ ਹੈਗੀ। Credible allegations of any foreign country directing assassinations against US citizens, especially on American soil, is a grave concern and must be investigated. The results of the investigation and intelligence must be provided to the president and policymakers so they can make the best informed decisions related to the alleged incident as well as the bilateral relationship. ਜਦੋਂ RSS ਜਾਂ BJP ਇਹਦੇ ਉੱਤੇ ਮਨੀ ਇਨਵੈਸਟ ਕਰ ਰਹੀ ਸੀ ਇਹਦੇ ਕਾਂਗਰਸ ਵੂਮਨ ਬਣਾਉਣ ਤੋਂ ਲੈ ਕੇ, ਉਹ ਤਾਂ ਇਸੇ ਦਿਨ ਲਈ ਸੀ ਕਿ ਵੀ ਇੱਕ ਦਿਨ ਆਏਗਾ ਕਿ ਇਹ ਗੋਰੀ ਨਸਲ ਦੀ ਚਿੱਟੀ ਚਮੜੀ ਵਾਲੀ ਜਿਹੜੀ ਕਨਵਰਟ ਹੋਈ ਹੈ ਹਿੰਦੂਇਜ਼ਮ ਦੇ ਵਿੱਚ, ਇੰਨੇ ਕੁ ਲੂਪ ਹੋਲ ਜਾਂ ਇੰਨਾ ਹੋਏਗਾ ਜਿਹਨੂੰ ਅਸੀਂ ਬਲੈਕਮੇਲ ਕਹਿੰਦੇ ਹਾਂ। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ RSS ਦੀ ਚਹੇਤੀ ਤੁਲਸੀ ਗੈਬਰਟ ਦੀ ਸੈਨੇਟ ਕਨਫਰਮੇਸ਼ਨ ਹੀਅਰਿੰਗ ਦੌਰਾਨ ਉਸਨੇ ਖੁਦ ਬਾ ਖੁਦ ਹੀ ਕਿਹਾ ਕਿ ਉਹ ਮੋਦੀ ਦੀ ਕਠਪੁਤਲੀ ਨਹੀਂ ਹੈ, ਔਰ ਨਾਲ ਹੀ ਉਸਨੇ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਦੇ ਉੱਤੇ ਵੀ ਹਾਂ ਪੱਕੀ ਜਿਹੜੀ ਹੈ ਟਿੱਪਣੀ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰ ਨੇ? ਦੇਖੋ, ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਇੱਕ ਸੈਗਮੈਂਟ ਕੀਤਾ ਸੀ ਜਿਹਦੇ 'ਚ ਸਿੱਖ ਕੋਲੀਸ਼ਨ ਦੀ ਇੱਕ ਸਟੇਟਮੈਂਟ ਜਾਂ ਪ੍ਰੈਜੈਂਟੇਸ਼ਨ ਜਿਹੜੀ ਉਹਨਾਂ ਨੇ ਸੈਨੇਟ ਦੀ ਜਿਹੜੀ ਹੀਅਰਿੰਗ ਕਰ ਰਹੇ ਨੇ ਕਨਫਰਮੇਸ਼ਨ ਕਮੇਟੀ, ਤੁਲਸੀ ਗੈਬਰਟ ਡਾਇਰੈਕਟਰ ਨੈਸ਼ਨਲ ਇੰਟੈਲੀਜੈਂਸ, ਜਿਹਦੇ ਥੱਲੇ 18 ਇੰਟੈਲੀਜੈਂਸ ਏਜੰਸੀਆਂ ਇਨਕਲੂਡਿੰਗ CIA ਆਉਂਦੀਆਂ ਨੇ, ਉਸ ਦਾ ਜ਼ਿਕਰ ਕੀਤਾ ਸੀ। ਔਰ ਉਸ ਦੇ ਨਾਲ ਹੀ ਜਿਹੜਾ ਇਹ ਆਰਗੂਮੈਂਟ ਵੀ ਦਿੱਤਾ ਸੀ ਕਿ ਭਾਈ ਅਮਰੀਕਾ ਦੇ ਇਸ ਲੈਵਲ ਦੇ ਅਹੁਦੇ ਦੇ ਲਈ ਜਦੋਂ ਉਹ ਬੀਬੀ ਜਿਸ ਦਾ ਆਪਣਾ ਪਿਛੋਕੜ ਬਹੁਤ ਛੇਡੀ ਹੈ, ਹਾਲਾਂਕਿ ਇਹ ਹਵਾਈ ਤੋਂ ਨੂੰ ਬਿਲੋਂਗ ਕਰਦੀ ਹੈ, ਵਾਈਟ ਕੋਕੇਸ਼ੀਅਨ ਹੈ, ਪਰ ਕਿਵੇਂ ਇਹ ਇੱਕ ਕਲਟ ਦਾ ਹਿੱਸਾ ਹੈ, ਫਿਰ ਉਸ ਸਾਰੇ ਦੇ ਨਾਲ ਕਿਵੇਂ ਇੰਡੀਆ ਦੇ ਵਿੱਚ ਮੋਦੀ ਦੇ ਨਾਲ ਮੁਲਾਕਾਤਾਂ, ਨਾਗਪੁਰ ਮੋਹਨ ਭਾਗਵਤ ਦੇ ਨਾਲ, ਔਰ ਜੇ ਅਮਰੀਕਾ ਦੇ ਵਿੱਚ ਇਹਨਾਂ ਦਾ ਦੇਖਣਾ ਹੋਇਆ HSS ਹਿੰਦੂ ਸਵੈਮ ਸੇਵਕ ਸੰਘ ਹੋਏ ਜਾਂ ਫਰੈਂਡਸ ਆਫ ਓਵਰਸੀਜ਼ ਫਰੈਂਡਸ ਆਫ BJP ਔਰ ਦੂਸਰੇ, ਆਲਮੋਸਟ 25% ਤੋਂ ਜ਼ਿਆਦਾ ਇਹਦੀ ਜਿਹੜੀ ਫੰਡ ਰੇਜ਼ਿੰਗ ਹੈ ਉਹ ਇਹਨਾਂ ਹਿੰਦੂਤਵੀ ਗਰੁੱਪਾਂ ਨੇ ਕੀਤੀ ਹੈ। ਔਰ ਈਵਨ ਉਹਨੇ ਕਦੇ ਹਾਈਡ ਨਹੀਂ ਕੀਤਾ ਪਿਛਲੇ ਪੀਰੀਅਡ 'ਚ ਤੁਲਸੀ ਗੈਬਰਟ ਨੇ ਕਿ ਵੀ ਉਸ ਦੇ ਕਨੈਕਸ਼ਨ ਕੀ ਨੇ, ਔਰ ਇਹ ਸਾਰੇ ਦੇ ਉਹ ਬਿਲਕੁਲ ਔਰ ਐਕਸਟ੍ਰੀਮ ਲਾਈਨ 'ਚੋਂ ਆਈ। ਡੈਮੋਕ੍ਰੈਟਾਂ ਦੀ ਕਾਂਗਰਸ ਵੂਮਨ ਸੀ, ਡੈਮੋਕ੍ਰੈਟ ਪ੍ਰਾਇਮਰੀ ਪ੍ਰੈਜ਼ੀਡੈਂਸੀ ਲਈ ਵੀ ਰਨ ਕੀਤੀ, ਫਿਰ ਆਲ ਆਫ ਏ ਸਡਨ ਰਿਪਬਲਿਕਨ ਪਾਰਟੀ ਜੁਆਇਨ ਕੀਤੀ। ਔਰ ਜਿਹੜੀਆਂ ਦੂਸਰੀਆਂ ਧਿਰਾਂ ਨੇ ਵੀ ਇਸ ਦਾ ਜਿਹੜੇ ਵਿਦਨ ਰਿਪਬਲਿਕਨ ਵੀ ਇਹਦੇ ਕ੍ਰਿਟਿਕ ਨੇ, ਉਹਨਾਂ ਨੇ ਕਿਹਾ ਵੀ ਇਹ ਤਾਂ ਸੀਰੀਆ ਦੇ ਮਾਮਲੇ 'ਚ ਅਸਾਦ ਦੀ ਹਮਦਰਦ ਸੀ, ਯੂਕਰੇਨ ਦੇ ਮਾਮਲੇ 'ਚ ਪੁਤਿਨ ਦੀ ਐਡਵੋਕੇਸੀ ਕਰਦੇ ਹੈ। ਜਿਹੜਾ ਮਿਸਟਰ ਸਨੋਡਨ ਵਿਸਲ ਬਲੋਅਰ ਜਿਹੜਾ CIA ਦੇ ਔਰ ਦੂਜੇ ਹਜ਼ਾਰਾਂ ਡਾਕੂਮੈਂਟ ਲੈ ਕੇ ਵਿਕੀਲੀਕਸ ਔਰ ਦੂਸਰੇ ਉਹਨੇ ਐਕਸਪੋਜ਼ ਕਰਕੇ ਜਾ ਕੇ ਅਸਾਈਲਮ ਲੈ ਕੇ ਰਸ਼ੀਆ ਬੈਠਾ ਹੈ, ਉਹਦੇ ਲਈ ਇਹ ਹਮਦਰਦੀ ਰੱਖਦੀ ਹੈ ਵੀ ਤੁਸੀਂ ਸਿਕਿਉਰਿਟੀ ਜਿਹੜੀ ਹੈ ਮੁਲਕ ਦੀ ਕੰਪਰੋਮਾਈਜ਼ ਕਰ ਰਹੇ ਹੋ। ਹੁਣ ਇਸ ਸਾਰੇ ਦੀ ਕਿਉਂਕਿ ਕਨਫਰਮੇਸ਼ਨ ਹੀਅਰਿੰਗ ਅਜੇ ਚੱਲ ਰਹੀ ਹੈ ਔਰ ਇਸ ਸਾਰੇ ਤਾਂ ਇਨ ਦਾ ਐਂਡ ਕੀ ਨਿਕਲੇਗਾ ਪਤਾ ਨਹੀਂ। ਹਾਲਾਂਕਿ ਕੁਛ ਮੈਨੂੰ ਇਹ ਲੱਗਦਾ ਵੀ ਇਹ ਵੀ ਆਇਆ ਸਾਹਮਣੇ ਕਿ ਜਿਹੜੇ 3-4 ਸੈਨੇਟਰ ਅਦਰਵਾਈਜ਼ ਜਿਹੜੇ ਮਨ ਬਣਾ ਰਹੇ ਸੀ ਇਹਨੂੰ ਨਾ ਕਰਨ ਦੀ ਇੰਡੋਰਸ, ਉਹਨਾਂ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਖੁਦ ਕਾਲ ਕੀਤਾ। ਸੋ ਬਹੁਤ ਵਾਰੇ ਹੁੰਦਾ ਵੀ ਜਦੋਂ ਫਿਰ ਕਾਲ ਤਾਂ ਪ੍ਰੈਜ਼ੀਡੈਂਟ ਦਾ ਮਤਲਬ ਇਹ ਹੁੰਦਾ ਕਿ ਵੀ ਮੈਂ ਤੁਹਾਨੂੰ ਹਰਾ ਦਿਆਂਗਾ, ਔਰ ਇਸ ਵੇਲੇ ਡਰ ਤਾਂ ਖੌਫ ਦਾ ਮਾਹੌਲ ਤਾਂ ਹੈ ਹੀ ਹੈ। ਔਰ ਇਸ ਸਾਰੇ ਦੇ ਚੱਲਦੇ ਆ ਜਿਹੜੀ ਇਸ ਦੇ ਉੱਤੇ ਲੇਟੈਸਟ 2-3 ਚੀਜ਼ਾਂ ਸਾਹਮਣੇ ਆਈਆਂ ਜਿਹੜੀਆਂ ਇਸ ਵੀਕਐਂਡ ਸੀ। ਇੱਕ ਤਾਂ ਕ੍ਰਿਸਚੀਅਨ ਪੋਸਟ, ਇੱਕ ਵੱਡੀ ਕ੍ਰਿਸਚੀਅਨਸ ਦੀ ਪਬਲੀਕੇਸ਼ਨ ਹੈ, ਉਹਦੇ 'ਚ ਮਿਸਟਰ ਬ੍ਰਾਇਨ ਨੈਰਨ ਉਹਨਾਂ ਨੇ op-ed ਕੰਟਰੀਬਿਊਟਰ ਦੇ ਤੌਰ 'ਤੇ op-ed ਲਿਖਿਆ। ਉਹਨਾਂ ਨੇ ਕਿਹਾ ਵਾਈ ਅਮਰੀਕਨ ਕ੍ਰਿਸਚਨ ਸ਼ੁੱਡ ਅਪੋਜ਼ ਤੁਲਸੀ ਗੈਬਰਟ ਐਜ਼ ਇੰਟੈਲੀਜੈਂਸ ਚੀਫ। ਉਸ ਨੇ ਇਹ ਆਪਣਾ ਜਿਹੜਾ ਐਕਸਪੀਰੀਅੰਸ ਦਿੱਤਾ ਹੈ ਕਿ ਵੀ ਮੈਂ ਕਿਵੇਂ ਮੇਰੇ ਨਾਲ ਭਾਰਤ ਦੇ ਵਿੱਚ ਹੋਇਆ, ਮੈਂ ਵਲੰਟੀਅਰ ਕੀਤਾ ਹੋਇਆ ਸੀ ਆਪਣੇ ਆਪ ਨੂੰ, ਫ੍ਰੀ ਫੂਡ ਡਿਸਟਰੀਬਿਊਸ਼ਨ, ਕਲੋਥਿੰਗ, ਦੂਸਰੀਆਂ ਚੀਜ਼ਾਂ ਉੱਥੇ ਚੈਰਿਟੀ ਵਰਕ ਕਰਦਾ ਸੀ ਆਪਣੇ ਚਰਚ ਦੇ ਲਈ
ਜਿਹੜਾ ਕਿ ਟੈਨੈਸੀ 'ਚ ਹੈ। ਅੱਛਾ। ਔਰ ਜਦੋਂ ਮੈਂ ਅਕਤੂਬਰ 2019 ਦੇ ਵਿੱਚ ਰਿਟਰਨ ਹੋਇਆ, ਭਾਰਤ ਆਇਆ, ਕਿਉਂਕਿ ਮੈਂ ਆਉਂਦਾ ਰਹਿੰਦਾ ਸੀ ਚੈਰਿਟੀ ਕੰਮ ਦੇ ਲਈ, ਪਰ ਆਉਂਦਿਆਂ ਹੀ ਜਿਹੜੇ ਨੇ ਮੇਰੇ ਉੱਥੇ ਜਦੋਂ ਮੈਂ ਇੰਡੀਆ ਲੈਂਡ ਕੀਤਾ, ਮੇਰੇ ਡਾਕੂਮੈਂਟ ਜਿਹੜੇ ਨੇ ਉਹ ਕਨਫਿਸਕੇਟ ਜ਼ਬਤ ਕਰ ਲਏ ਗਏ। 6 ਦਿਨ ਮੈਨੂੰ ਇੱਕ ਹਨੇਰੇ ਸੈੱਲ ਦੇ ਵਿੱਚ ਰੱਖਿਆ ਗਿਆ। ਫਿਰ ਅਗਲੇ 7 ਮਹੀਨੇ ਜਿਹੜਾ ਮੈਨੂੰ ਭਾਰਤ 'ਚੋਂ ਨਿਕਲਣ ਹੀ ਨਹੀਂ ਦਿੱਤਾ ਗਿਆ। ਮੇਰਾ ਕ੍ਰਾਈਮ ਕੀ ਸੀ? ਬੀਇੰਗ ਕ੍ਰਿਸਚਨ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਮੇਰੇ ਤੇ ਝੂਠੇ ਚਾਰਜ ਲਾਏ ਗਏ। ਮੈਨੂੰ ਇਸ ਲਈ ਟਾਰਗੇਟ ਕੀਤਾ ਗਿਆ ਕਿਉਂਕਿ ਮੈਂ ਜਿਹੜਾ ਹੈ ਉਹ ਬਾਕੀ ਕ੍ਰਿਸਚਨਸ ਵਾਂਗ ਜਿਹੜਾ ਹੈ ਉਹ ਹੈਲਪ ਕਰਦਾ ਹੈ ਗਰੀਬਾਂ ਦੀ, ਔਰ ਉਹ ਸਾਡੇ ਤੇ ਕਨਵਰਸ਼ਨ ਦਾ ਚਾਰਜ ਲਾ ਕੇ ਜਿਹੜਾ ਹੈ ਉਹ ਸਾਡੇ ਨਾਲ ਹਰਾਸ ਕਰ ਰਹੇ ਨੇ, ਕਿਉਂਕਿ ਇਹ ਸਾਰੀ ਪਾਲਿਸੀ ਜਿਹੜੀ ਹਿੰਦੂ ਐਕਸਟ੍ਰੀਮਿਸਟ ਪਾਰਟੀ ਹੈ, ਭਾਰਤੀ ਜਨਤਾ ਪਾਰਟੀ, ਉਹਨਾਂ ਦੀ ਹੈ। ਔਰ ਉਹਨੇ ਕਿਹਾ ਵੀ ਮੋਦੀ ਦੇ ਔਰ ਬੀਜੇਪੀ ਦੀ ਲੀਡਰਸ਼ਿਪ ਦੇ ਥੱਲੇ ਉਹਨਾਂ ਦੇ ਰਾਜ ਦੇ ਵਿੱਚ ਚਰਚ ਬੁਲਡੋਜ਼ ਹੋਏ ਨੇ, ਐਸੇ ਲਾਅ ਬਣਾਏ ਗਏ ਨੇ ਜਿਹਦੇ 'ਚ ਕਿ ਕ੍ਰਿਸਚਨ ਬਣਨਾ ਜਾਂ ਕਨਵਰਟ ਕਰਨਾ ਉਹਨੂੰ ਕ੍ਰਿਮੀਨਲਾਈਜ਼ ਕੀਤਾ ਗਿਆ, ਪੈਸਟਰਸ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਹੋਇਆ, ਔਰ ਐਂਟੀ ਕ੍ਰਿਸਚਨ ਐਟਰੋਸਿਟੀਜ਼ ਜਿਹੜੀਆਂ ਨੇ ਮਨੀਪੁਰ ਦੇ ਵਿੱਚ ਹੋ ਰਹੀਆਂ ਵੱਡੇ ਪੈਮਾਨੇ 'ਤੇ, ਔਰ ਆਲ ਇਨ ਪਰਸੂਟ ਆਫ ਰੈਂਡਰਿੰਗ ਇੰਡੀਆ ਏ ਪਿਓਰ ਹਿੰਦੂ ਨੇਸ਼ਨ, ਕਿ ਭਾਰਤ ਨੂੰ ਇੱਕ ਹਿੰਦੂ ਨੇਸ਼ਨ ਬਣਾਉਣ ਦੇ ਲਈ ਇਹ ਸਾਰਾ ਹੋ ਰਿਹਾ। ਔਰ ਇੱਕ ਜਿਹੜਾ ਵਨ ਬੀਜੇਪੀ ਆਫੀਸ਼ੀਅਲ ਟੋਲਡ ਮਾਈ ਲਾਇਰ ਦੈਟ ਦਾ ਪਾਰਟੀ ਵਾਸ ਗੋਇੰਗ ਟੂ ਸਟਾਪ ਅਮਰੀਕਨ ਕ੍ਰਿਸਚਨਸ ਫਰਮ ਕਮਿੰਗ ਹੀਅਰ। ਸੋ ਇਹ ਪੂਰਾ ਉਹਨੇ ਇਸ ਦੇ ਉੱਤੇ ਫਿਰ ਤੁਲਸੀ ਗੈਬਰਡ ਦੀ ਕੀ ਰਿਲੇਸ਼ਨਸ਼ਿਪ ਹੈ ਇਹਨਾਂ ਹਿੰਦੂ ਤਵੀਆਂ ਦੇ ਨਾਲ, ਔਰ ਇਹ ਕਿਵੇਂ ਉਹਨੇ ਕਿਹਾ ਜੀ ਇਹ ਡਾਇਰੈਕਟਰ ਨੈਸ਼ਨਲ ਇੰਟੈਲੀਜੈਂਸ ਜਿਹਨੂੰ ਨੋਮੀਨੇਟ ਕੀਤਾ ਗਿਆ, ਸਾਡੇ ਲਈ ਇੱਕ ਐਜ਼ ਕ੍ਰਿਸਚਨਸ ਵੀ ਹੈਵ ਅ ਰਿਸਪੋਂਸਿਬਿਲਿਟੀ to denounce our appointment to this important position with all our strength। ਫਿਰ ਉਹਨੇ ਬੀਜੇਪੀ ਔਰ ਇਹਦੇ ਕਨੈਕਸ਼ਨ ਸਾਰੇ ਜਿਹੜੇ ਨੇ ਕੀ ਦਿੱਤਾ। ਫਿਰ ਇਸੇ ਆਰਟੀਕਲ 'ਚ ਉਹਨਾਂ ਨੇ ਕਿਹਾ ਵੀ ਇਹ ਇਕੱਲਾ ਇਹੀ ਨਹੀਂ ਵੀ ਕ੍ਰਿਸਚਨਸ ਦੇ ਨਾਲ ਉੱਥੇ ਹੋ ਰਿਹਾ। 2023 ਦੇ ਵਿੱਚ ਇੰਡੀਅਨ ਗਵਰਨਮੈਂਟ ਨੇ 2 ਅਸੈਸੀਨੇਸ਼ਨ ਅਟੈਂਪਟ ਕੀਤੇ, ਇੱਕ ਜੋ ਕਾਮਯਾਬ ਹੋਏ ਹਰਦੀਪ ਸਿੰਘ ਨਿੱਜਰ ਦਾ ਕੈਨੇਡਾ 'ਚ, ਔਰ ਇੱਕ ਜਿਹੜਾ ਉਹਨਾਂ ਨੇ ਹਾਇਰ ਕੀਤਾ ਸੀ ਗੁਰਪਤਵੰਤ ਸਿੰਘ ਪੰਨੂ ਨੂੰ ਮਰਡਰ ਕਰਨ ਦਾ, ਉਹ ਅਮਰੀਕਨ ਏਜੰਸੀਆਂ ਦੀ ਮੁਸਤੈਦੀ ਕਰਕੇ ਫੇਲ ਹੋਇਆ। ਔਰ ਇਹ ਜਿਹੜਾ ਇਸੇ ਤਰ੍ਹਾਂ ਜਿਹੜੇ ਇੰਡੀਅਨ ਇੰਟੈਲੀਜੈਂਸ ਆਫੀਸਰ ਨੇ ਉਹ ਐਕਸਟੈਂਸਿਵ ਮਿਸਇਨਫੋਰਮੇਸ਼ਨ ਕੈਂਪੇਨ ਜਿਹੜੇ ਨੇ ਉਹ ਉੱਥੇ ਲੀਡ ਕਰਦੇ ਨੇ, ਜਿਹੜੇ ਵੀ ਲੋਕ ਕੋਈ ਐਕਟਿਵ ਨੇ ਜਾਂ ਕੋਈ ਵੀ ਇੱਥੇ ਮੋਦੀ ਦੇ ਖਿਲਾਫ ਆਵਾਜ਼ ਚੁੱਕਦੇ ਨੇ। ਸੋ ਇਹ ਆਪਣੇ ਆਪ ਦੇ ਵਿੱਚ ਕ੍ਰਿਸਚੀਅਨ ਪੋਸਟ ਵੱਲੋਂ ਇਸ ਕਿਸਮ ਦੀ ਚੀਜ਼ ਬੜੀ ਇੰਪੋਰਟੈਂਟ ਹੈ। ਹੁਣ ਜਦੋਂ ਕਨਫਰਮੇਸ਼ਨ ਹੀਅਰਿੰਗ ਚੱਲ ਰਹੀ ਹੈ, ਔਰ ਹੈਰਾਨੀ ਇਸ ਗੱਲ ਦੀ ਹੈ ਕਿ ਵੀ ਕਿਸੇ ਨੇ ਵੀ, ਹਾਲਾਂ ਉਹਨਾਂ ਨੂੰ ਇਹ ਨਹੀਂ ਹੈ ਵੀ ਜਿਹੜੇ ਸੈਨੇਟਰ ਬੈਠੇ ਨੇ ਉਹਨਾਂ ਨੂੰ ਪਤਾ ਨਹੀਂ ਹੈ ਵੀ ਇਹਦਾ ਹਿੰਦੂਤਵੀ ਜਾਂ ਬੀਜੇਪੀ ਕਨੈਕਸ਼ਨ ਜਾਂ ਮੋਦੀ ਕਨੈਕਸ਼ਨ ਕੀ ਹੈ, ਕੋਈ ਸਵਾਲ ਉਹਨੂੰ ਨਹੀਂ ਸੀ ਕੀਤਾ ਗਿਆ। ਲੇਕਿਨ ਉਹ ਜਿਹਨੂੰ ਕਹਿੰਦੇ ਨੇ ਚੋਰ ਕੀ ਦਾੜੀ ਮੈਂ ਤਨਕਾ ਵਾਂਗ, ਇਹ ਆਪਣੇ ਆਪ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਉਹਨੇ ਖੁਦ ਹੀ ਸ਼ੀ ਓਪਨਡ ਹਰ ਰਿਮਾਰਕਸ ਬਾਈ ਡਿਨਾਈਂਗ ਅਮੰਗ ਅਦਰ ਥਿੰਗਸ being the puppet of Indian Prime Minister ਨਰਿੰਦਰ ਮੋਦੀ। ਉਹਨੇ ਕਿਹਾ ਜੀ ਮੇਰੇ 'ਤੇ ਇਹ ਜਿਹੜਾ ਝੂਠਾ ਇਲਜ਼ਾਮ ਲਾਏ ਜਾ ਰਹੇ ਨੇ ਕਿ ਵੀ ਮੈਂ ਪਪਟ ਹੈ ਨਰਿੰਦਰ ਮੋਦੀ ਦੀ, ਮੈਂ ਬਿਲਕੁਲ ਨਹੀਂ ਹੈਗੀ। ਹਾਲਾਂ ਉਹਨਾਂ ਨੂੰ ਇੱਕ ਤਾਂ ਹੁੰਦਾ ਨਾ ਕਿਸੇ ਨੇ ਸਵਾਲ ਪੁੱਛਿਆ ਕਿ ਵੀ ਪੀਪਲ ਸੇ ਕਿ ਯੂ ਆਰ ਏ ਪਪਟ ਆਫ ਨਰਿੰਦਰ ਮੋਦੀ ਔਰ ਏ ਸ਼ੋ ਗਰਲ ਆਫ ਮੋਹਨ ਭਾਗਵਤ RSS ਚੀਫ, ਵਟ ਯੂ ਹੈਵ ਟੂ ਸੇ। ਉਹ ਆਪ ਹੀ ਉਹਨੇ ਆਪਣੇ ਆਪ ਨੂੰ ਡਿਫੈਂਡ ਕਰਨਾ ਸ਼ੁਰੂ ਕੀਤਾ। ਫਿਰ ਇਸੇ ਤਰ੍ਹਾਂ ਬਾਕੀ ਜਿਹੜੇ ਮੁੱਦੇ ਨੇ ਉਹਨਾਂ 'ਤੇ ਵੀ ਉਹ ਭਾਵੇਂ ਸੀਰੀਆ ਦਾ ਜਿਵੇਂ ਬਸ਼ਾਰ ਅਲ ਅਸਾਦ ਦਾ ਜਾਂ ਦੂਸਰਾ, ਲੇਕਿਨ ਇਹ ਉਹਦਾ ਮੋਦੀ ਦੇ ਉੱਤੇ ਬਸ ਇੰਨਾ ਕੀ ਕਹਿ ਕੇ ਉਹਨੇ ਆਪਣੇ ਆਪ ਨੂੰ ਫ੍ਰੀ ਕੀਤਾ। ਹਾਲਾਂ ਉਹਦੇ ਕਨੈਕਸ਼ਨ ਹਿੰਦੂ ਅਮਰੀਕਨ ਫਾਊਂਡੇਸ਼ਨ ਨਾਲ, ਜਾਂ ਜੇ ਉਹਦਾ ਫੰਡਿੰਗ ਰੈਕਡ ਚੈੱਕ ਕੀਤਾ ਜਾਏ ਕਿ ਕਿਵੇਂ ਹਿੰਦੂ ਤਵੀਆਂ ਵੱਲੋਂ ਇਹ ਸਾਰਾ ਪਾਰਟ ਆਇਆ, ਔਰ ਜਿਹੜੇ ਬੈਪਸ ਔਰ ਦੂਸਰੇ ਮੰਦਰਾਂ ਵਾਲੇ ਵੀ ਇਹਦੇ ਨਾਲ ਜੁੜੇ ਹੋਏ ਨੇ, ਸਟਾਂਚ ਹਿੰਦੂ ਤਵੀ ਲਾਈਨ ਹੈ। ਜਦੋਂ ਇਸ ਹੀਅਰਿੰਗ 'ਚ ਇੱਕ ਇਹ ਸਵਾਲ ਖਾਸ ਤੌਰ 'ਤੇ ਜਿਹੜਾ ਰਿਜ਼ਲਟਸ ਆਫ ਇਨਵੈਸਟੀਗੇਸ਼ਨ ਪੰਨੂ ਅਸੈਸੀਨੇਸ਼ਨ ਪਲਾਟ ਐਂਡ ਇੰਟੈਲੀਜੈਂਸ ਮਸਟ ਬੀ ਪ੍ਰੋਵਾਈਡਡ ਟੂ ਦਾ ਪ੍ਰੈਜ਼ੀਡੈਂਟ। ਹੁਣ ਇਹ ਉਹਦਾ ਕਾਮੈਂਟ ਹੈ ਜਦੋਂ ਉਹਨੂੰ ਇਹ ਪੁੱਛਿਆ ਗਿਆ ਕਿ ਵੀ ਇਹ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਕਰਨ ਵਾਲੇ ਨੇ ਮੁਲਕ, ਉਹਨਾਂ ਬਾਰੇ ਤੇਰੀ ਕੀ ਟੇਕ ਹੋਏ, ਕਿਉਂਕਿ ਉਹ ਪਾਸਟ ਰੈਕਡ ਵੀ ਕੱਢਦੇ ਨੇ, ਫਿਊਚਰ ਵੀ। ਉਹਦੇ ਉੱਤੇ ਉਹਨੇ ਕਿਹਾ credible allegations of any foreign country directing assassinations against US citizens, especially on American soil, is a grave concern and must be investigated। ਕਿ ਜੇ credible allegation, ਹੁਣ ਭਾਈ ਜੇ
ਅਰੇਂਜਮੈਂਟ ਹੋਈ ਹੈ, ਐਕਸਟ੍ਰਾਡਾਈਟ ਕਰਕੇ ਲਿਆਂਦੇ ਨੇ। ਰਾਦਰ ਉਹਨਾਂ ਨੇ ਚੈੱਕ ਰਿਪਬਲਿਕ ਨੂੰ ਕਿਹਾ ਕਿ ਵੀ ਜਿਹੜੀ ਐਕਸਟ੍ਰੈਡੀਸ਼ਨ ਕਲੌਜ਼ 'ਚ ਜਿਹੜੇ ਚਾਰजेस ਨੇ ਉਹਨਾਂ ਤੋਂ ਇਲਾਵਾ ਵੀ ਸਾਨੂੰ ਇਹਦੇ ਤੇ ਚਾਰਜ ਲਾਉਣ ਦਾ ਜਿਹੜਾ ਉਹ ਰਾਈਟ ਦਿਓ। ਔਰ ਉਹ ਕਹਿੰਦੇ ਆ ਕਿ ਵੀ ਜੇ ਕ੍ਰੈਡੀਬਲ ਐਲੀਗੇਸ਼ਨ ਕਿਸੇ ਫੋਰਨ ਕੰਟਰੀ ਦੇ ਅਗੇਂਸਟ ਨੇ ਜਿਹਦੇ 'ਚ ਕਿ ਇਹ ਹੋਏ ਕਿ ਕਿਸੇ ਅਮਰੀਕਨ ਸਿਟੀਜ਼ਨ ਨੂੰ ਨਿਸ਼ਾਨੇ 'ਤੇ ਲਿਆ ਹੋਇਆ ਅਮਰੀਕਾ ਦੀ ਧਰਤੀ ਦੇ ਉੱਤੇ, ਇਹ ਬਹੁਤ ਚਿੰਤਾ ਵਾਲੀ ਗੱਲ ਹੈ, ਗ੍ਰੇਵ ਕੰਸਰਨ। ਔਰ ਇਸ ਦੀ ਪੜਤਾਲ ਹੋਣੀ ਚਾਹੀਦੀ। ਫਿਰ ਉਹ ਇੱਥੇ ਨਹੀਂ ਰੁਕੀ। ਦ ਰਿਜ਼ਲਟਸ ਆਫ ਦ ਇਨਵੈਸਟੀਗੇਸ਼ਨ ਐਂਡ ਇੰਟੈਲੀਜੈਂਸ must be provided to the president and policy makers so they can make the best informed decisions related to the alleged incident as well as the bilateral relationship. ਉਹਨੇ ਕਿਹਾ ਕਿ ਵੀ ਇਹ ਜਿਹੜੇ ਫਿਰ ਇਨਵੈਸਟੀਗੇਟ ਹੋਣਾ ਚਾਹੀਦਾ ਹੈ। ਉਸ ਇਨਵੈਸਟੀਗੇਸ਼ਨ ਦੇ ਜਿਹੜੇ ਨਤੀਜੇ ਨੇ, ਜੋ ਉਸ ਦਾ ਤੱਥ ਹੈ, ਔਰ ਇਹ ਪ੍ਰੈਜ਼ੀਡੈਂਟ ਨੂੰ ਔਰ ਪਾਲਿਸੀ ਮੇਕਰਸ ਨੂੰ, ਜ਼ਾਹਰ ਹੈ ਕਾਂਗਰਸਮੈਨ ਸੈਨੇਟਰ, ਉਹਨਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਉਸ 'ਤੇ ਆਧਾਰਿਤ ਉਸ ਬੈਸਟ ਡਿਸੀਜਨ ਬਣਾ ਸਕਣ ਜਿਹੜੀ ਵੀ ਘਟਨਾ ਸਾਹਮਣੇ ਆਈ ਹੈ, ਔਰ ਉਸ ਨੂੰ ਜਿਹੜਾ ਪ੍ਰੈਜ਼ੀਡੈਂਟ ਜਿਹੜਾ ਉਹਨੂੰ ਰਿਸਪੌਂਡ ਕਰੇ। ਹੁਣ ਇਹ ਆਪਣੇ ਆਪ ਨੂੰ ਜਿਹੜਾ ਬੜੀ ਸਟਰੋਂਗ ਸਟੇਟਮੈਂਟ ਲੱਗਦੀ ਹੈ, ਪਰ ਇਹ ਦੇਖਣਾ ਇਹ ਹੋਏਗਾ ਵੀ ਜਿੱਥੇ ਉਹ ਮੂੰਹ ਖਾਂਦਾ ਅੱਖਾਂ ਸ਼ਰਮਾਉਂਦੀਆਂ। ਹੁਣ ਜਦੋਂ ਤੁਸੀਂ ਇਸ ਲੈਵਲ ਤੱਕ ਪਹੁੰਚਦੇ ਹੋ, ਗੱਲ ਇਹ ਨਹੀਂ ਹੁੰਦੀ ਕਿ ਹੁਣ ਉਹ ਸੁਧਰ ਜਾਏਗੀ, ਨਹੀਂ, ਕਿਉਂਕਿ ਜਿਨ੍ਹਾਂ ਦਾ ਤੁਸੀਂ ਖਾਧਾ ਹੁੰਦਾ ਹੈ, ਜਿਨ੍ਹਾਂ ਨੇ ਤੁਹਾਨੂੰ ਬਿਲਟ ਕੀਤਾ ਹੁੰਦਾ ਹੈ, ਜਾਂ ਜਦੋਂ RSS ਜਾਂ BJP ਇਹਦੇ ਉੱਤੇ ਮਨੀ ਇਨਵੈਸਟ ਕਰ ਰਹੀ ਸੀ ਇਹਦੇ ਕਾਂਗਰਸ ਵੂਮਨ ਬਣਾਉਣ ਤੋਂ ਲੈ ਕੇ, ਉਹ ਤਾਂ ਇਸੇ ਦਿਨ ਲਈ ਸੀ ਕਿ ਵੀ ਇੱਕ ਦਿਨ ਆਏਗਾ ਕਿ ਇਹ ਗੋਰੀ ਨਸਲ ਦੀ ਚਿੱਟੀ ਚਮੜੀ ਵਾਲੀ ਜਿਹੜੀ ਕਨਵਰਟ ਹੋਈ ਹੈ ਹਿੰਦੂਇਜ਼ਮ ਦੇ ਵਿੱਚ, ਇੰਨੇ ਕੁ ਲੂਪ ਫੋਲ ਜਾਂ ਇੰਨਾ ਹੋਏਗਾ ਜਿਹਨੂੰ ਅਸੀਂ ਬਲੈਕਮੇਲ ਕਹਿੰਦੇ ਹਾਂ। ਭਾਵੇਂ ਤੁਸੀਂ ਬਦਲਣਾ ਵੀ ਚਾਹੋ, ਜਿਵੇਂ ਅਸੀਂ ਅੱਗੇ ਜ਼ਿਕਰ ਕੀਤਾ ਸੀ ਵੀ ਜਿਹੜੇ ਲੋਕ ਇੰਟੈਲੀਜੈਂਸ ਏਜੰਸੀਆਂ ਲਈ ਕੰਮ ਕਰਦੇ ਨੇ, ਵਾਂਸ ਤੁਸੀਂ ਉਹਨਾਂ ਦੀ ਪੇ ਰੋਲ ਦੇ ਉੱਤੇ ਚਲੇ ਗਏ, ਤੁਸੀਂ ਕਦੇ ਵੀ ਛੁਟਕਾਰਾ ਨਹੀਂ ਪਾ ਸਕਦੇ। ਔਰ ਉਹ ਤੁਹਾਨੂੰ ਜਦੋਂ ਚਾਹਣ ਜਿਹੜਾ ਉਹ ਡੰਪ ਵੀ ਕਰ ਸਕਦੇ ਨੇ, ਜਦੋਂ ਚਾਹਣ ਐਕਸਪੋਜ਼ ਵੀ ਕਰ ਸਕਦੇ ਨੇ। ਸੋ ਸਾਨੂੰ ਇਹ ਲੱਗਦਾ ਵੀ ਬੇਸ਼ੱਕ ਇਹ ਆਪਣੇ ਆਪ ਦੇ ਵਿੱਚ ਬੜੀ ਜਿਹੜੀ ਹੈ ਲਾਫਟੀ ਸਟੇਟਮੈਂਟ ਹੈ ਕਿ ਜੀ ਇਨਵੈਸਟੀਗੇਟ ਹੋਏ ਪ੍ਰੈਜ਼ੀਡੈਂਟ ਨੂੰ, ਲਾਅ ਮੇਕਰਸ ਨੂੰ ਔਰ ਇਸ 'ਤੇ, ਪਰ ਸਾਨੂੰ ਇਹ ਲੱਗਦਾ ਕਿ ਵੀ ਜੇ ਇਹ ਬੀਬੀ ਜਿਹੜੀ ਹੈ ਇਹਦੀ ਕਨਫਰਮੇਸ਼ਨ ਹੋ ਜਾਂਦੀ ਹੈ ਤੇ ਇਹ ਕੋਈ ਚੰਗਾ ਸਾਈਨ ਨਹੀਂ ਹੋਏਗਾ, ਨਾਟ ਓਨਲੀ ਸਿੱਖ ਐਂਗਲ ਤੋਂ, ਉਹ ਤਾਂ ਹੈ ਹੀ ਹੈ ਕਿਉਂਕਿ ਇੰਡੀਆ ਜਾਂ ਦੂਜੇ ਪ੍ਰਤੀ, ਪਰ ਓਵਰਆਲ ਵੀ ਜਿਹਦੀ ਹਰ ਪੋਜੀਸ਼ਨ ਸੀਰੀਆ ਦੇ ਮੁੱਦੇ 'ਤੇ, ਰਸ਼ੀਆ ਦੇ ਮੁੱਦੇ 'ਤੇ, ਯੂਕਰੇਨ ਦੇ ਮੁੱਦੇ 'ਤੇ, ਸਨੋਡਨ ਦੇ ਮੁੱਦੇ ਦੇ ਉੱਤੇ ਕੰਪਰੋਮਾਈਜ਼ਡ ਹੈ। ਇਹ ਅਮਰੀਕਨ ਇੰਟਰਸਟ ਨੂੰ ਬਿਲਕੁਲ ਜਿਹੜਾ ਹੈ ਉਹ ਪ੍ਰੋਟੈਕਟ ਨਹੀਂ ਕਰੇਗੀ ਜਾਂ ਨਹੀਂ ਕਰ ਸਕੇਗੀ, ਔਰ ਪੋਜੀਸ਼ਨ ਇਹਦੀ ਕੰਪਰੋਮਾਈਜ਼ਡ ਹੋਏਗੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।